ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਜਦੋਂ ਅਮਰੀਕਾ 'ਚ 14 ਅਪ੍ਰੈਲ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 15 ਅਪ੍ਰੈਲ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਖਬਰਾਂ ਅਸੀਂ ਲੈ ਕੇ ਆਉਂਦੇ ਹਾਂ ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਦੀਆਂ ਖਬਰਾਂ ਲੈ ਆਉਂਦੇ 2 ਦਿਨ ਬਹੁਤ ਖਾਸ। ਅਮਰੀਕੀ ਪ੍ਰੈਜ਼ੀਡੈਂਟ ਟਰੰਪ ਦਾ ਆਖਣਾ ਹੈ ਕਿ ਈਰਾਨ ਨਾਲ ਦੂਜਾ ਦੌਰ ਇਸਲਾਮਾਬਾਦ 'ਚ ਹੋ ਸਕਦਾ ਹੈ। ਜੀ ਇਹ ਮਾਮਲਾ ਜਿਹੜਾ ਇਹਦੀ ਤਸਦੀਕ ਕਰ ਰਹੀ ਫਰਾਂਸੀਸੀ ਖਬਰ ਏਜੰਸੀ AFP, ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪਿਛਲਾ ਜਿਹੜਾ ਦੌਰ ਹੋਇਆ ਸੀਗਾ ਉਹਦੀ ਕਵਰੇਜ ਕਰਨ ਵਾਸਤੇ ਇੱਕ ਅਮਰੀਕੀ ਪੱਤਰਕਾਰ ਪਾਕਿਸਤਾਨ ਆਇਆ ਜਿਹੜਾ ਹਜੇ ਵੀ ਅਮਰੀਕਨ ਐਮਬੈਸੀ ਦੇ ਅੰਦਰ ਹੈ। ਇਸ ਪੱਤਰਕਾਰ ਦਾ ਤਾਲੁਕ ਹੈ ਜਿਹੜਾ ਉਹ ਅਮਰੀਕੀ ਅਖਬਾਰ ਨਿਊਯਾਰਕ ਪੋਸਟ ਹੈ ਜਿਹੜਾ ਉਹਦੇ ਨਾਲ ਦੱਸਿਆ ਜਾ ਰਿਹਾ। ਉਸ ਰਿਪੋਰਟਰ ਨੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ ਟੈਲੀਫੋਨਿਕ ਗੱਲਬਾਤ ਕੀਤੀ ਔਰ ਆਖਿਆ ਕਿ ਜੀ ਮੈਂ ਇੱਥੇ ਹੀ ਰਹਾਂ ਜਾਂ ਫਿਰ ਮੈਂ ਮੋੜ ਆਵਾਂ ਜਾਂ ਜਿਸ ਵੀ ਲਹਿਜੇ 'ਚ ਉਹ ਗੱਲਬਾਤ ਹੋਈ ਹੋਏਗੀ, ਕਿਉਂਕਿ ਅਗਲੇ 2 ਦਿਨਾਂ ਦੇ ਵਿੱਚ ਜਿਹੜਾ ਉਹ ਮਾਮਲਾ ਸੁਧਾਰ ਵਾਲੇ ਪਾਸੇ ਜਾਏਗਾ। ਇਹ ਟਰੰਪ ਹੋਣਾ ਨੇ ਆਖਿਆ, ਪਰ ਕਹਿੰਦੇ ਨੇ ਕਿ ਪਹਿਲੀ ਜਿਹੜੀ ਮੁੱਢਲੀ ਗੱਲਬਾਤ ਹੋਈ ਸੀਗੀ ਉਹਦੇ 'ਚ ਉਹਨਾਂ ਨੇ ਆਖਿਆ ਕਿ ਨਹੀਂ ਇਹੋ ਜਿਹਾ ਕੋਈ ਮਾਮਲਾ ਨਹੀਂ ਗਿਆ, ਤੇਰੀ ਮਰਜ਼ੀ ਹੈ ਰਹਿਣਾ ਰਹਿ ਆਣ। ਬਾਅਦ 'ਚ ਫਿਰ ਕਹਿੰਦੇ ਕਿ ਡੋਨਲਡ ਟਰੰਪ ਹੋਣਾ ਦਾ ਦੁਬਾਰਾ ਰਾਬਤਾ ਹੋਇਆ ਔਰ ਉਹਨਾਂ ਨੇ ਕਿਹਾ ਕਿ ਆਉਂਦੇ 2 ਦਿਨ ਨੇ ਜਿਹੜੇ ਬੜੇ ਖਾਸ ਨੇ। ਈਰਾਨ ਦੇ ਨਾਲ ਗੱਲਬਾਤ ਹੈ ਜਿਹੜੀ ਹੋ ਸਕਦੀ ਹੈ, ਇਸ ਕਰਕੇ ਤੇਰਾ ਇੱਥੇ ਰਹਿਣਾ ਹੀ ਬਿਹਤਰ ਹੈ, ਤੂੰ ਹਜੇ ਵਾਪਸ ਅਮਰੀਕਾ ਨਾ ਆ। ਇਹ ਉਸ ਪੱਤਰਕਾਰ ਜਿਹਦਾ ਤਾਲੁਕ ਨਿਊਯਾਰਕ ਪੋਸਟ ਦੇ ਨਾਲ ਆ, ਉਹਦੇ ਹਵਾਲੇ ਦੇ ਨਾਲ ਫਰਾਂਸੀਸੀ ਨਿਊਜ਼ ਏਜੰਸੀ AFP ਹੈ ਜਿਹੜੀ ਉਹ ਦਾਅਵਾ ਕਰ ਰਹੀ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਅਸੀਂ ਪਹਿਲੇ ਤੋਂ ਹੀ ਕੋਸ਼ਿਸ਼ਾਂ ਕਰਨ ਦੇ ਸਾਂ, ਹਜੇ ਤੱਕ ਜਿਹੜੀ ਦੋਵੇਂ ਮੁਲਕਾਂ ਵਿਚਕਾਰ ਜੰਗ ਬੰਦੀ ਹੈ ਇਹ ਸਾਡੇ ਕਾਰਨ ਹੀ ਹੋਈ ਹੈ। ਦੂਸਰੇ ਪਾਸੇ ਅਮਰੀਕਾ ਨੇ ਜਿਹੜੀ ਇਰਾਨੀ ਸਮੁੰਦਰੀ ਹੱਦਾਂ ਦੀ ਨਾਕਾਬੰਦੀ ਕੀਤੀ ਹੈ ਕਿ ਠੀਕ ਹੈ ਆਪਣਾ ਹਾਰਮਸਟੋਨ ਜੇ ਇਹਨਾਂ ਨਹੀਂ ਲੰਘਣ ਦੇਣੇ ਤੇ ਫਿਰ ਮੈਂ ਵੀ ਵੇਖਣਾ ਹੈ ਕਿ ਇਰਾਨੀ ਤੇਲ ਲੈ ਕੇ ਕਿਹੜੇ ਜਹਾਜ਼ ਹੁੰਦੇ ਨੇ ਉਹ ਚਾਈਨਾ ਦੇ ਨੇ। ਹੁਣ ਚਾਈਨਾ ਜਿਹੜਾ ਉਹ ਵੀ ਇਸ ਲੜਾਈ ਦੇ ਵਿੱਚ ਕਹਿਣ ਡਿਆ ਹੈ ਕਿ ਇਹੋ ਜਿਹੀ ਗੁੰਡਾਗਰਦੀ ਜਿਹੜੀ ਉਹ ਨਹੀਂ ਚੱਲਣੀ ਚਾਹੀਦੀ। ਇਹ ਹੁਣ ਸਾਰੇ ਮਾਮਲੇ ਨੇ ਜਿਹੜੇ ਇਹਦੇ ਤੋਂ ਇੱਕ ਵਾਰ ਫਿਰ ਆਸ ਜਾਗ ਪਈ ਏ ਕਿ ਅਗਲਾ ਗੱਲਬਾਤ ਦਾ ਦੌਰ ਆ ਜਿਹੜਾ ਉਹ ਵੀ ਇਸਲਾਮਾਬਾਦ 'ਚ ਹੋ ਸਕਦਾ, ਕਿਉਂਕਿ JD ਵੈਂਸ ਹੋਣੇ ਨੇ ਜਿਹੜੇ ਉਹਨਾਂ ਨੇ ਸਕਾਈ ਨਿਊਜ਼ ਨੂੰ ਔਰ ਫੌਕਸ ਨਿਊਜ਼ ਨੂੰ ਜਿਹੜੇ ਇੰਟਰਵਿਊ ਦਿੱਤੇ ਨੇ ਉਹਦੇ 'ਚ ਉਹਨਾਂ ਨੇ ਸਾਫ਼ ਆਖਿਆ ਕਿ ਗੇਂਦ ਹੁਣ ਇਰਾਨ ਦੀ ਕੋਰਟ 'ਚ ਹੈ, ਅਸੀਂ ਆਪਣੀਆਂ ਰੈੱਡ ਲਾਈਨਸ ਨੇ ਜਿਹੜੀਆਂ ਉਹ ਦੱਸ ਦਿੱਤੀਆਂ ਨੇ। ਹੁਣ ਗੱਲ ਇਹ ਹੈ ਕਿ ਟੇਬਲ ਟਾਕ ਦਾ ਇਹ ਮਤਲਬ ਹੁੰਦਾ ਹੈ ਕਿ ਕੋਈ ਥੋੜੀ ਜਿਹੀ ਗੁੰਜਾਇਸ਼ ਤੁਸੀਂ, ਕੋਈ ਥੋੜੀ ਜਿਹੀ ਤੁਸੀਂ। ਇਸੇ ਗੱਲਬਾਤ ਦੇ ਬਾਬਤ ਸਾਊਦੀ ਅਰਬ ਦੀ ਉਰਦੂ ਜਿਹੜੀ ਨਿਊਜ਼ ਏਜੰਸੀ ਹੈ ਇੱਕ, ਉਹਨੇ ਦਾਅਵਾ ਕੀਤਾ ਆ ਕਿ ਜਦੋਂ ਪੱਤਰਕਾਰ ਨੇ ਡੋਨਲਡ ਟਰੰਪ ਹੋਣਾ ਨੂੰ, ਉਹੀ ਪੱਤਰਕਾਰ ਜਿਹੜਾ ਅਮਰੀਕਨ ਐਮਬੈਸੀ 'ਚ ਪਾਕਿਸਤਾਨ 'ਚ ਹਜੇ, ਇਹ ਪੁੱਛਿਆ ਕਿ ਕੀ ਅਮਰੀਕਾ ਰਾਜ਼ੀ ਹੈ ਕਿ ਉਹ ਈਰਾਨ ਨੂੰ ਇਹ ਆਫਰ ਦੇ ਰਿਹਾ ਹੈ ਕਿ ਆਉਂਦੇ 20 ਸਾਲਾਂ ਤੱਕ ਉਹ ਕੋਈ ਯੂਰੇਨੀਅਮ ਆ ਜਿਹੜੀ ਉਹਨੂੰ ਇਕੱਠਿਆ ਨਹੀਂ ਕਰੇਗਾ ਜਾਂ ਐਟਮ ਬੰਬ ਬਣਾਉਣ ਤੱਕ ਨਹੀਂ ਜਾਏਗਾ। ਉਹਦੇ ਤੇ ਡੋਨਲਡ ਟਰੰਪ ਉਹਨਾਂ ਨੇ ਕਹਿੰਦੇ ਨੇ ਕਿ 2 ਟੋਕ ਨਾ ਵੀ ਨਹੀਂ ਕੀਤੀ, ਪਰ ਉਹਨਾਂ ਨੇ ਆਖਿਆ ਇਹ ਗੱਲ ਮੈਨੂੰ ਪਸੰਦ ਨਹੀਂ ਗਈ ਹੈ ਤੇ ਨਾ ਮੈਂ ਇਸ ਗੱਲ ਦੀ ਹਮਾਇਤ ਕਰਨਾ ਹੈ, ਨਾ ਮੈਂ ਇਸ ਗੱਲ ਦੀ ਵਕਾਲਤ ਕਰਨਾ ਹੈ, ਨਾ ਇਹ ਗੱਲ ਜਿਹੜੀ ਇਹ ਧਰੀ ਗਈ ਹੈ ਮੈਂ ਇਸ ਗੱਲ ਨੂੰ ਫਜ਼ੂਲ ਸਮਝਣਾ। ਇਹ ਨਹੀਂ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਇਹ ਗੱਲ ਨਹੀਂ ਧਰੀ। ਹੁਣ ਰੱਬ ਕਰੇ ਕਿ ਅਗਲਾ ਗੱਲਬਾਤ ਦਾ ਕੋਈ ਦੌਰ ਆ ਜਾਵੇ, ਕੋਈ ਈਰਾਨ ਵੱਲੋਂ ਲਚਕ ਹੋਵੇ, ਕੋਈ ਅਮਰੀਕਾ ਵੱਲੋਂ ਲਚਕ ਹੋਵੇ, ਲੜਾਈ ਹੈ ਜਿਹੜੀ ਇਹ ਰੁਕ ਜਾਏ। ਜੀ ਬੈਰਿਸਟਰ ਗੌਹਰ ਦਾ ਆਖਣਾ ਹੈ ਕਿ ਦੁਨੀਆ ਦੀ ਲੜਾਈ ਮੁਕਾਉਣ ਦੇ ਜੇ ਸਾਡੇ ਨਾਲ ਵੀ ਸੁਲ੍ਹਾ ਕਰ ਲਓ। ਜੀ ਬਿਲਕੁਲ ਜੀ। ਇਹ ਸੁਣਾ ਉਹਨਾਂ ਦਾ ਜਿਹੜਾ ਕੱਲ ਮੰਗਲਵਾਰ ਸੀ ਪਾਕਿਸਤਾਨ 'ਚ ਔਰ ਇਮਰਾਨ ਖਾਨ ਉਹਨਾਂ ਦੇ ਨਾਲ ਮੁਲਾਕਾਤ ਦਾ ਦਿਨ ਸੀਗਾ। ਮੁਲਾਕਾਤ ਨਹੀਂ ਨਾ ਭੈਣਾਂ ਦੀ ਹੋਣ ਦਿੱਤੀ ਗਈ, ਨਾ ਬੈਰਿਸਟਰ ਗੌਹਰ ਔਰ ਪਾਰਟੀ ਦੇ ਬਾਕੀ ਲੋਕਾਂ ਦੀ ਹੋਣ ਦਿੱਤੀ ਗਈ। ਜੇਲ੍ਹ 'ਚ ਕੈਦ ਇਮਰਾਨ ਖਾਨ ਦੀ ਘਰ ਵਾਲੀ ਨੇ ਜਿਹੜੀ ਬੁਸ਼ਰਾ ਬੀਬੀ, ਉਹਨਾਂ ਦੀ ਔਰ ਇਮਰਾਨ ਖਾਨ ਦੀ ਆਪਸ 'ਚ ਮੁਲਾਕਾਤ ਹੋਈ ਹੈ। ਅੱਛਾ, ਇਹਨਾਂ ਨੂੰ ਹੁਣ ਜਦੋਂ ਨਾਕੇ ਨੂਕੇ ਤੇ ਢੱਕ ਦਿੱਤਾ ਜਾਂਦਾ, ਅੱਗੇ ਜੇਲ੍ਹ ਤੱਕ ਜਾਣ ਨਹੀਂ ਦਿੱਤਾ ਜਾਂਦਾ ਤੇ ਉੱਥੇ ਫਿਰ ਮੀਡੀਆ ਵੀ ਇਕੱਠਾ ਹੋ ਜਾਂਦਾ ਕਿ ਹਾਂਜੀ ਜੀ ਤੁਸੀਂ ਆਏ ਜੀ, ਮੁਲਾਕਾਤ ਫਿਰ ਨਹੀਂ ਹੋਈ। ਤੇ ਉੱਥੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੇ ਕਹਿੰਦੇ ਆ ਕਿ ਸਾਰੀ ਦੁਨੀਆ ਦੀਆਂ ਲੜਾਈਆਂ ਰਕਾਉਣ ਡੇ ਨੇ, ਸਾਡੇ ਨਾਲ ਵੀ ਸੁਲ੍ਹਾ ਕਰ ਲੈਣ, ਸਾਡੇ ਨਾਲ ਕਾਹਦੇ ਲੜੇ ਤੇ ਰੁੱਸੇ ਫਿਰਦੇ ਨੇ। ਉੱਥੇ ਫਿਰ ਹਾਸਾ ਇਸੇ ਤਰ੍ਹਾਂ ਪਿਆ ਜਿੱਦਾਂ ਤੁਸੀਂ ਹੱਸੇ ਜੇ। ਤੇ ਹੁਣ ਬੈਰਿਸਟਰ ਗੌਹਰ ਹੋਣਾ ਜਦੋਂ ਇਹ ਸਵਾਲ ਕੀਤਾ ਗਿਆ ਕਿ ਜੀ ਹੁਣ ਗੱਲਬਾਤ ਕੀ ਤੁਹਾਡੀ ਸਰਕਾਰ ਨਾਲ ਚੱਲ ਰਹੀ ਹੈ, ਕੋਈ ਮੰਗਾਂ 'ਚ ਤੁਸੀਂ ਲਚਕ ਰੱਖੀ? ਉਹਨੇ ਕਿਹਾ ਜੀ ਸਾਡੀ ਇੱਕੋ ਹੀ ਮੰਗ ਹੈ ਕਿ ਜਿਹੜੇ ਇਮਰਾਨ ਖਾਨ ਦੀ ਸਿਹਤ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਉਹ ਨਾ ਕਰਨ। ਅਸੀਂ ਇੰਨੀ ਮੰਗ ਕਰ ਰਹੇ ਹਾਂ ਨਾ ਕਿ ਇਮਰਾਨ ਖਾਨ ਦੀ ਉਹਦੇ ਜ਼ਾਤੀ ਡਾਕਟਰਾਂ ਤੋਂ ਚੈੱਕਅਪ ਹੋ ਜਾਵੇ, ਉਹਦਾ ਇਲਾਜ ਹੋ ਜਾਵੇ। ਇਹਦੇ 'ਚ ਹਰਜ ਕੀ ਹੈ? ਜ਼ਾਤੀ ਡਾਕਟਰ ਜਦੋਂ ਚੈੱਕ ਕਰਨਗੇ ਆਪੇ ਪਤਾ ਲੱਗ ਜਾਏਗਾ ਕਿ ਸਰਕਾਰ ਜਿਹੜੀ ਉਹ ਜਿੰਨੀ ਬਿਮਾਰੀ ਦੱਸਣ ਦੀ ਓਨੀ ਆਈਆਂ, ਹਾਲਾਤ ਉਸ ਤੋਂ ਖਰਾਬ ਨੇ। ਜੇ ਉਸ ਤੋਂ ਖਿਲਾਫ ਨੇ ਤੇ ਫਿਰ ਜਦੋਂ ਇਲਾਜ ਦੀ ਪਹੁੰਚ ਦੇ ਦਿੱਤੀ ਜਾਏਗੀ, ਇਲਾਜ ਸਾਡੀ ਮਰਜ਼ੀ ਦਾ ਹੋਣ ਡਿਆ ਪਏਗਾ। ਅਸਲ ਦੇ ਵਿੱਚ ਸਰਕਾਰ ਇਸ ਵੇਲੇ ਇਸ ਮਾਮਲੇ ਦੇ ਉੱਤੇ ਸਿਆਸਤ ਖੇਡਣ ਰਹੀ ਹੈ ਔਰ ਲੋਕਾਂ 'ਚ ਇਮਰਾਨ ਖਾਨ ਦੇ ਬਾਰੇ ਨਫ਼ਰਤ ਵੰਡਣਾ ਚਾਹੁੰਦੀ। ਰਹੀ ਗੱਲ ਕਿ ਵੇਖੋ ਕਿ ਜੀ ਇਸ ਵੇਲੇ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੇ ਕਿੱਡਾ ਵੱਡਾ ਕੰਮ ਕੀਤਾ। ਉਹਨਾਂ ਆਖਿਆ ਕਿ ਜੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਹ ਕਹਿਣਾ ਹੈ ਕਿ ਜਦੋਂ ਪਾਕਿਸਤਾਨ ਦੀ ਗੱਲ ਹੋਏਗੀ ਅਸੀਂ ਹਰ ਤਰ੍ਹਾਂ ਨਾਲ
ਜਦੋਂ ਅਮਨ ਦੀ ਗੱਲ ਹੋਏਗੀ ਅਸੀਂ ਹਰ ਤਰ੍ਹਾਂ ਨਾਲ ਆ। ਜਿਨ੍ਹਾਂ ਤਾਕਤਾਂ ਨੇ ਈਰਾਨ ਅਮਰੀਕਾ ਗੱਲਬਾਤ ਮੇਜ਼ ਤੱਕ ਲਿਆਂਦੀ ਅਸੀਂ ਉਹਨਾਂ ਦੀ ਤਾਰੀਫ ਕਰਨੇ ਆ, ਪਰ ਗੱਲ ਇਹ ਹੈ ਕਿ ਜਦੋਂ ਬਾਕੀ ਦੁਨੀਆ ਦੇ ਨਾਲ ਲੜਾਈਆਂ ਰਕਾਉਣ ਦੇ ਜੇ ਤੇ ਸਾਡੇ ਨਾਲ ਵੀ ਸੁਲ੍ਹਾ ਕਰ ਲਓ, ਸਾਡੇ ਨਾਲ ਕਿਉਂ ਲੜੇ ਤੇ ਰੁੱਸੇ ਜੇ। ਤੇ ਮੰਗ ਉਹਨਾਂ ਦੀ ਉਹੀ ਹੈ ਕਿ ਜੀ ਫਿਰ ਇੱਕ ਸਵਾਲ ਹੋਰ ਪੁੱਛਿਆ ਗਿਆ ਕਿ ਕੀ ਹਕੂਮਤ ਦੇ ਨਾਲ ਹੁਕਮਰਾਨਾਂ ਦੇ ਨਾਲ ਤੁਹਾਡੀ ਗੱਲਬਾਤ ਚੱਲ ਰਹੀ ਹੈ, ਡੀਲ ਚੱਲ ਰਹੀ ਹੈ? ਉਹਨਾਂ ਆਖਿਆ ਜੀ ਇਸ ਵੇਲੇ ਕਿਸੇ ਲੈਵਲ ਤੇ ਸਾਡੀ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ, ਪਰ ਮੈਂ ਉਮੀਦ ਰੱਖਣਾ ਕਿ ਉਹਦੇ 1-2 ਮਹੀਨਿਆਂ 'ਚ ਬਰਫ਼ ਖੁਰੇਗੀ ਔਰ ਗੱਲਬਾਤ ਹੈ ਜਿਹੜੀ ਉਹ ਸ਼ੁਰੂ ਹੋਏਗੀ। ਇਹ ਨਹੀਂ ਉਹਨਾਂ ਦੱਸਿਆ ਕਿ ਬੈਕ ਚੈਨਲ ਸ਼ੁਰੂ ਹੋਏਗੀ ਜਾਂ ਡਾਇਰੈਕਟ ਤੇ ਆਮਣੇ ਸਾਹਮਣੇ ਹੋਏਗੀ। ਬਹਰਹਾਲ ਇਹ ਇੱਕ ਸ਼ਿਕਵਾ ਉਹਨਾਂ ਵੱਲੋਂ ਸਾਹਮਣੇ ਆਇਆ ਹੈ ਜੀ। ਪਿਛਲੇ 3 ਤੋਂ 4 ਸਾਲਾਂ 'ਚ $100 ਅਰਬ ਪਾਕਿਸਤਾਨ ਤੋਂ ਬਾਹਰ ਗਿਆ ਹੈ। ਕਰਾਚੀ 'ਚ 2 ਗ੍ਰਿਫਤਾਰੀਆਂ ਹੋ ਜਾਣ ਤੇ ਸਭ ਕੱਚਾ ਚੱਠਾ ਇੱਕ ਹੋ ਜਾਏਗਾ। ਇਹ ਆਖਣਾ ਮੌਸਮ ਨਕਵੀ ਹੋਰਾਂ ਦਾ ਕਿਹਨੂੰ ਧਮਕੀ ਲਾਈ ਜਾ ਰਹੀ? ਅਸਲ ਦੇ ਵਿੱਚ ਕੱਲ ਸਨ ਜੀ ਉਹ ਕਰਾਚੀ ਔਰ ਉੱਥੇ ਮੰਗਲਵਾਰ ਨੂੰ ਉਹਨਾਂ ਦੀ ਕਰਾਚੀ ਫੈਡਰੇਸ਼ਨ ਆਫ ਪਾਕਿਸਤਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਉਹਨਾਂ ਦੇ ਪ੍ਰਧਾਨਾਂ ਦੇ ਨਾਲ ਬਿਜ਼ਨਸ ਕਮਿਊਨਿਟੀ ਦੇ ਨਾਲ ਗੱਲਬਾਤ ਹੋਈ। ਉਹਨਾਂ ਆਖਿਆ ਪਾਕਿਸਤਾਨ ਉਹ ਮੁਲਕ ਆ ਜਿੱਥੇ ਤੁਸੀਂ ਕਾਰੋਬਾਰ ਕਰਦੇ ਜੇ, ਜਿੰਨਾ ਕਾਰੋਬਾਰ ਕਰਕੇ ਪਾਕਿਸਤਾਨ 'ਚ ਤੁਹਾਨੂੰ ਪ੍ਰੋਫਿਟ ਲੱਭਦਾ ਦੁਨੀਆ ਦੇ ਕਿਸੇ ਹੋਰ ਮੁਲਕ 'ਚ ਤੁਹਾਨੂੰ ਕਾਰੋਬਾਰੀ ਤਬਕੇ ਨੂੰ ਪ੍ਰੋਫਿਟ ਨਹੀਂ ਲੱਭਦਾ। ਇਸ ਪ੍ਰੋਫਿਟ ਤੋਂ ਬਾਅਦ ਵੀ ਸਰਮਾਇਆ ਤੁਸੀਂ ਇੱਥੇ ਕਮਾਉਂਦੇ ਜੇ ਔਰ ਬਾਹਰ ਭੇਜਦੇ ਜੇ। ਪਿਛਲੇ 3 ਤੋਂ 4 ਸਾਲਾਂ 'ਚ ਪਾਕਿਸਤਾਨ 'ਚੋਂ $100 ਅਰਬ ਆ ਜਿਹੜਾ ਉਹ ਬਾਹਰ ਗਿਆ ਆ। ਅੱਜ ਮੈਂ ਕਰਾਚੀ 'ਚ 2 ਗ੍ਰਿਫਤਾਰੀਆਂ ਕਰਾ ਲਾਂ, ਸਾਰਾ ਕੱਚਾ ਚੱਠਾ ਇੱਕ ਹੋ ਜਾਏਗਾ। ਮਕਸਦ ਉਹਨਾਂ ਦਾ ਇਹ ਸੀਗਾ ਇੱਥੇ ਕਮਾਉਂਦੇ ਜੇ ਇੱਥੇ ਲਾਓ, ਇੱਥੇ ਹੀ ਰੱਖੋ। ਨਾਲ ਹੀ ਉਹਨਾਂ ਨੇ ਆਖਿਆ ਕਿ ਇਹ $100 ਅਰਬ ਜਿਹੜਾ ਬਾਹਰ ਗਿਆ ਇਹਦੇ 'ਚੋਂ 20 ਤੋਂ 30% ਜੇ ਤੁਸੀਂ ਪਾਕਿਸਤਾਨ ਵਾਪਸ ਲੈ ਆਵੋ ਨਾ। ਨਾਲ ਹੀ ਹੁਣ ਅਗਲੀ ਧਮਕੀ ਉਸ ਤੋਂ ਖਤਰਨਾਕ ਹੈ, ਜੇ ਤੁਸੀਂ 20 ਤੋਂ 30% ਵਾਪਸ ਲੈ ਆਵੋ ਯਾਨੀ ਜਿਹੜਾ ਇਹ $100 ਅਰਬ ਗਿਆ ਇਹਦੇ 'ਚੋਂ ਤੁਸੀਂ 20 ਤੋਂ 30 ਅਰਬ ਜਿਹੜਾ ਉਹ ਪਾਕਿਸਤਾਨ ਵਾਪਸ ਲੈ ਆਵੋ ਤੇ ਉਹਦੇ ਬਜਟ 'ਚ ਟੈਕਸ ਹੈ ਜਿਹੜਾ ਉਹਦੇ ਤੇ ਅਸੀਂ ਗੌਰ ਕਰ ਸਕਦੇ ਹਾਂ ਕਿ ਤਾਜਰ ਬਰਾਦਰੀ ਹੈ ਜਿਹੜੀ ਇਹਨੂੰ ਘੇਰਾ ਨਹੀਂ ਪਾਉਣਾ, ਇਹਨਾਂ ਤੇ ਮੱਠਾ ਰੱਖਣਾ ਆ। ਤੇ ਨਹੀਂ ਤੇ ਅਸੀਂ ਵੇਖਣ ਦੇ ਆ ਕਿ ਕਮਾਉਣ ਇੱਥੋਂ ਡੇ ਜੇ ਪੈਸਾ ਬਾਹਰ ਜਾਣ ਡੇ। ਨਾਲ ਹੀ ਫਿਰ ਉਹਨਾਂ ਨੇ ਆਖਿਆ ਕਿ ਬਹੁਤ ਸਾਰੇ ਵਪਾਰੀ ਨੇ ਉਹ ਵਪਾਰ ਦੇ ਸਿਰ ਦੇ ਉੱਤੇ ਬਿਜ਼ਨਸ ਵੀਜ਼ਾ ਔਰ ਇੰਗਲੈਂਡ ਜਾਣ ਦੀਆਂ ਗਲਤ ਕੋਸ਼ਿਸ਼ਾਂ ਕਰਦੇ ਨੇ। ਕਮਾਉਣ ਇੱਥੇ ਡੇ ਨੇ, ਕਾਰੋਬਾਰ ਇੱਥੇ ਆ, ਪੈਸਾ ਇਹ ਜਿਹੜਾ ਇਹ ਬਾਹਰ ਲੈ ਕੇ ਜਾਣ ਡੇ ਨੇ। ਸ਼ਿਕਵੇ ਤੇ ਸਾਰੇ ਉਹਨਾਂ ਨੇ ਕਰ ਦਿੱਤੇ ਪ੍ਰਵੀਨ, ਪਰ ਇਹ ਹਾਲਾਤ ਬਣੇ ਕਿਉਂ? ਪਾਕਿਸਤਾਨ 'ਚ ਇੱਕ ਬੰਦਾ ਕੰਮ ਕਰਦਾ ਹੈ, ਕਿੱਦਾਂ ਕਰਦਾ ਆ ਕਿ ਸਰਕਾਰ ਉਹਨੂੰ ਬੜਾ ਆਈਡੀਅਲ ਮਾਹੌਲ ਦੇਣ ਡਈ। ਨੰਬਰ 2 ਉਹ ਕਮਾਉਣ ਡਿਆ ਆ, ਉਹ ਕਿਸ ਤਰੀਕੇ ਦੇ ਨਾਲ ਕਮਾਉਣ ਡਿਆ, ਜਾਇਜ਼ ਤਰੀਕੇ ਦੇ ਨਾਲ ਕਮਾਉਣ ਡਿਆ ਤੇ ਕੀ ਸਰਕਾਰ ਉਹਦੇ ਕੋਲ ਜਾਇਜ਼ ਤਰੀਕੇ ਦੇ ਨਾਲ ਕੰਮ ਕਰਨ ਦਾ ਰੱਖਣ ਡਈ ਹੈ ਕੋਈ ਪਾਥ? ਫਿਰ ਉਹ ਜੇ ਕਰ ਲੈਂਦਾ ਤੇ ਫਿਰ ਉਹਦੇ ਇਸ ਸਰਮਾਏ ਦੇ ਉੱਤੇ, ਇਸ ਕਮਾਈ ਦੇ ਉੱਤੇ ਆਖਾ ਕਿ ਟੈਕਸ ਹੈ ਜਿਹੜਾ ਇਹ, ਮੈਂ ਇਹ ਨਹੀਂ ਕਹਿਣ ਡਿਆ ਕਿ ਜਿਹੜਾ ਤਾਜਰ ਤਬਕਾ ਆ ਵਪਾਰੀ ਨੇ ਬਹੁਤ ਪਵਿੱਤਰ ਨੇ, ਨਹੀਂ, ਦਾਲ ਆਣ ਡੇ ਨੇ, ਸਭ ਕੁਝ ਹੈ। ਆਮ ਬੰਦਾ ਤੇ ਮਾਚਿਸ ਦੀ ਤੀਲੀ ਤੇ ਵੀ ਟੈਕਸ ਦੇਣ ਡਿਆ ਵਪਾਰੀ ਨੂੰ, ਅੱਗੇ ਉਹ ਸਰਕਾਰੀ ਖਜ਼ਾਨੇ 'ਚ ਦੇਣ ਤੋਂ ਪਹਿਲਾਂ ਟੋਕ ਲਾ ਲੈਂਦਾ ਆ। ਇੱਥੇ ਟੈਕਸ ਚੋਰੀ ਹੋਣ ਡਈ, ਆਮ ਬੰਦੇ ਕੋਲ ਲਿਆ ਜਾ ਰਿਹਾ, ਅੱਗੇ ਜਿਹੜਾ ਉਹ ਸਰਕਾਰੀ ਖਜ਼ਾਨੇ ਤੱਕ ਨਹੀਂ ਅਪੜਨ ਡਿਆ। ਇੱਥੇ ਖਰਾਬੀ ਹੈ, ਪਰ ਕੋਈ ਮਾਹੌਲ ਇਹੋ ਜਿਹਾ, ਕੋਈ ਇਹੋ ਜਿਹਾ ਸਿਸਟਮ ਦੇ ਦੇਵੋ ਕਿ ਜਿਹਦੇ 'ਚ ਟੈਕਸ ਜਿਹੜਾ ਉਹ ਖਜ਼ਾਨੇ ਤੱਕ ਜਾਵੇ। ਵਪਾਰੀ ਤਬਕਾ ਜੇ ਕੋਈ ਜਾਇਜ਼ ਗੱਲ ਕਹਿੰਦਾ ਆ ਮੰਨਣ 'ਚ ਕੋਈ ਹਰਜ ਨਹੀਂ ਪ੍ਰਵੀਨ। ਹਾਂ, ਕੋਈ ਅੱਗੇ ਕਾਨੂੰਨ ਸਾਜ਼ੀ ਇਹੋ ਜਿਹੀ ਕਰ ਦੇਵੋ ਕਿ ਇਹ ਤੁਸੀਂ ਕਮਾਇਆ, ਇਹਦੇ ਉੱਤੇ ਟੈਕਸ ਵੀ ਅਸੀਂ ਇੰਨਾ ਦੇਣੇ, ਪਰ ਇੰਨਾ ਸਰਮਾਇਆ ਤੁਸੀਂ ਪਾਕਿਸਤਾਨ ਤੋਂ ਬਾਹਰ ਨਹੀਂ ਘੱਲਣਾ, ਖਜ਼ਾਨਾ ਆਪੇ ਭਰਿਆ ਰਹੇਗਾ। ਪਰ ਲੋਕਾਂ ਨੂੰ ਜਦੋਂ ਆਪਣੀ ਕਮਾਈ ਹੈ ਜਿਹੜੀ ਪਾਕਿਸਤਾਨ 'ਚ ਮਹਿਫੂਜ਼ ਹੋਣ ਦਾ ਕੋਈ ਯਕੀਨ ਹੀ ਨਹੀਂ ਹੈ, ਉਹਨਾਂ ਨੂੰ ਇਹ ਹੈ ਕਿ ਅੱਜ ਡੀਵੈਲਿਊ ਹੋ ਜਾਣੀ ਤੇ ਫਿਰ ਉਹਨਾਂ ਡਾਲਰਾਂ 'ਚ ਕਨਵਰਟ ਕਰਕੇ ਬਾਹਰ ਹੀ ਭੇਜਣੀ ਹੈ। ਫਿਰ ਮੌਸਮ ਨਕਵੀ ਸਾਹਿਬ ਇਹ ਸ਼ਿਕਵਾ ਕਰਨ ਦੇ ਨੇ ਕਿ ਕਰੰਸੀ ਐਕਸਚੇਂਜ ਵਾਲੇ ਡੇ ਨੇ ਇਹਨਾਂ ਨੂੰ ਤਾਂ ਸਿਰਫ ਅਸੀਂ ਆਪਣਾ ਪੈਸਾ ਬਾਹਰ ਘੱਲਣ ਲਈ ਰੱਖਿਆ ਹੈ ਜੀ। ਇਹ ਵੇਖੋ ਇਹਨਾਂ ਦੇ ਖਾਤੇ ਖੋਲ ਕੇ ਤੇ ਪਾਕਿਸਤਾਨ 'ਚੋਂ ਡਾਲਰ ਬਾਹਰ ਹੀ ਜਾਣ ਡੇ ਨੇ। ਲਹਿੰਦੇ ਪੰਜਾਬ ਦੇ ਦੱਖਣੀ ਪਾਸੇ ਜ਼ਿਲ੍ਹਿਆਂ 'ਚ ਬਹੁਤ ਵੱਡੀ ਗਿਣਤੀ 'ਚ ਬੱਚਿਆਂ 'ਚ HIV ਪੋਜ਼ਿਟਿਵ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। BBC ਨੇ ਇਸ ਖਬਰ ਨੂੰ ਸਾਹਮਣੇ ਲਿਆਂਦਾ ਹੈ, ਕੀ ਜਾਣਕਾਰੀ? ਇਨਵੈਸਟੀਗੇਸ਼ਨ ਜਰਨਲਿਜ਼ਮ ਦਾ ਇੱਕ ਪ੍ਰੂਫ ਆ ਔਰ ਬੜਾ ਦਿਲ ਨੂੰ ਹਿਲਾ ਦੇਣ ਵਾਲਾ ਆ। ਲਹਿੰਦੇ ਪੰਜਾਬ ਦਾ ਆਖਰੀ ਜ਼ਿਲ੍ਹਾ ਸਿੰਧ ਤੋਂ ਪਹਿਲਾਂ ਆ ਰਾਜਨਪੁਰ ਔਰ ਉਹਦਾ ਇੱਕ ਇਲਾਕਾ ਹੈ ਤੌਂਸਾ ਸ਼ਰੀਫ। ਉੱਥੇ ਪ੍ਰਵੀਨ ਇਹ ਕੰਮ ਪੁੰਗ ਰਿਹਾ ਹੈ ਕਿ ਸਰਕਾਰੀ ਹਸਪਤਾਲ ਹੈ ਜਿਹੜਾ ਉੱਥੇ HIV ਏਡਜ਼ ਦੇ ਰੋਗੀ ਕਿਤੇ ਆਏ ਹੋਣਗੇ, ਜਿਹੜੀਆਂ ਸਰਿੰਜਾਂ ਟੀਕਿਆਂ ਦੀਆਂ ਉਹਨਾਂ ਨੂੰ ਲਾਈਆਂ ਹੀ ਉਹੀ ਸਰਿੰਜਾਂ ਨੇ ਜਿਹੜੀਆਂ ਬਾਅਦ ਚ ਅਗਲੇ ਲੋਕਾਂ ਨੂੰ ਲਾਈਆਂ। ਖਾਸ ਕਰ ਚਿਲਡਰਨ ਹਸਪਤਾਲ 'ਚ ਇਹ ਮਾਮਲਾ ਫੁੱਟਿਆ ਕਿ ਉੱਥੇ ਕਿਸੇ HIV ਏਡਜ਼ ਦੇ ਸ਼ਿਕਾਰ ਬੱਚੇ ਨੂੰ ਟੀਕਾ ਲਾਇਆ ਔਰ ਉਹੀ ਸਰਿੰਜ ਬਾਕੀ ਬੱਚਿਆਂ ਨੂੰ ਲਾਈ ਗਈ। ਪ੍ਰਾਈਵੇਟ ਕਲੀਨਿਕ ਦੇ ਉੱਤੇ ਇਲਾਜ ਕਰਾਉਣ ਲਈ ਜਦੋਂ ਸਰਕਾਰੀ ਹਸਪਤਾਲ 'ਚੋਂ ਆਰਾਮ ਨਹੀਂ ਆਇਆ, ਮਾਪੇ ਅਪੜੇ ਤੇ ਉਸ ਡਾਕਟਰ ਨੇ ਟੈਸਟ ਕੀਤੇ ਤੇ HIV ਪੋਜ਼ਿਟਿਵ ਨਿਕਲ ਆਇਆ। ਉਹਨੇ ਆਖਿਆ ਕਿ ਜੀ ਮੇਰੇ ਕੋਲ ਜਿੰਨੇ ਬੱਚੇ ਆ ਰਹੇ ਨੇ ਇਹ ਸਰਕਾਰੀ ਹਸਪਤਾਲਾਂ 'ਚੋਂ ਇਹਨਾਂ ਨੂੰ ਇਲਾਜ ਲਈ ਟੀਕਾ ਲੱਗਦਾ ਆ, ਉਸ ਤੋਂ ਬਾਅਦ ਮੇਰੇ ਕੋਲ ਆਉਂਦੇ ਨੇ ਇਹਨਾਂ ਨੂੰ ਏਡਸ ਹੋਣ ਡਿਆ। ਇਸ HIV ਦੇ ਖਿਲਾਰ ਦਾ ਸਬਬ ਸਾਡਾ ਇੱਥੋਂ ਦਾ ਟੌਂਸਾ ਦਾ ਸਰਕਾਰੀ ਹਸਪਤਾਲ ਆ। ਇੱਕ ਤੇ ਉਸ ਡਾਕਟਰ ਦੇ ਖਿਲਾਫ ਕਾਰਵਾਈ ਕੀਤੀ ਗਈ, ਕ੍ਰੈਕ ਡਾਊਨ ਕੀਤਾ ਗਿਆ, ਉਹਨੂੰ ਚੁੱਪ ਕਰਾਇਆ ਗਿਆ। BBC ਨੇ ਫਿਰ ਇਹਦੇ ਤੇ ਇੱਕ ਹਿਡਨ ਕੈਮ ਲੈ ਕੇ ਖੁਫੀਆ ਕੈਮਰੇ ਰਾਹੀਂ ਰਿਕਾਰਡਿੰਗਸ ਕੀਤੀਆਂ। ਰਿਕਾਰਡਿੰਗ 'ਚ ਵੇਖਿਆ ਗਿਆ ਕਿ ਇੱਕ ਵੀਡੀਓ ਦੇ ਅੰਦਰ 25 ਬੱਚਿਆਂ ਨੂੰ ਇੱਕੋ ਸਿਰਿੰਜ ਦੇ ਨਾਲ ਟੀਕੇ ਲਾਏ ਗਏ। ਉਹਨਾਂ 25 ਬੱਚਿਆਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਉਹ ਸਾਲ 2024 ਮਈ 'ਚ ਮਰ ਗਿਆ ਆ।
ਹੁਣ ਉਹਦੀ ਜਿਹੜੀ ਭੈਣ ਆ 7 ਹਮ। ਸਾਲ ਦਾ ਬੱਚਾ ਸੀਗਾ ਤੇ ਉਹਦੀ ਭੈਣ ਦਾ ਇੰਟਰਵਿਊ ਵੀ ਉਹਨਾਂ ਕੀਤਾ ਕਿ ਹਾਂ ਇਹ ਮੇਰੇ ਨਾਲ ਬੜਾ ਲੜਦਾ ਸੀ ਪਰ ਮੇਰੇ ਨਾਲ ਪਿਆਰ ਵੀ ਬੜਾ ਕਰਦਾ ਸੀਗਾ। ਉਹਦੀ ਕਬਰ ਤੇ ਇੰਟਰਵਿਊ ਹੋਇਆ। ਉਹ ਬੱਚੀ ਹੈ ਜਿਹੜੀ ਉਹਨੂੰ ਵੀ HIV ਪੋਜ਼ਿਟਿਵ ਹੋਇਆ ਪਿਆ ਹੈ। ਪਤਾ ਲੱਗਾ ਇਸ ਬੱਚੀ ਨੂੰ ਵੀ ਉੱਥੋਂ ਟੀਕਾ ਲੱਗਾ ਸੀਗਾ। ਜਿਹੜੇ ਗੈਰ ਸਰਕਾਰੀ ਜ਼ਰੀਆਂ ਤੋਂ ਰਿਕਾਰਡ ਕੱਢੇ ਗਏ ਨੇ ਉਹਨਾਂ ਮੁਤਾਬਕ ਇਸ ਹਸਪਤਾਲ 'ਚ ਵਰਤੀਆਂ ਸਰਿੰਜਾਂ ਲਾਉਣ ਕਾਰਨ 331 ਬੱਚਿਆਂ ਦਾ HIV ਪੋਜ਼ਿਟਿਵ ਹੋਏ। ਅੱਗੇ ਪਤਾ ਨਹੀਂ ਕੰਮ ਕਿੱਦਾਂ ਚੱਲਣਾ। ਫਿਰ ਇਸ ਡਾਕਟਰ ਦੇ ਹਸਪਤਾਲ ਦਾ ਜਿਹੜਾ ਇੰਚਾਰਜ ਸੀਗਾ ਜਦੋਂ ਇਹ ਖਬਰ ਸਾਹਮਣੇ ਆਈ ਉਹਨੂੰ ਨੌਕਰੀ ਤੋਂ ਕੱਢਿਆ ਗਿਆ। ਹੁਣ ਪਤਾ ਲੱਗਾ ਕਿ ਫਿਰ ਉਹ ਇਸੇ ਜ਼ਿਲ੍ਹੇ 'ਚ ਕਿਸੇ ਹੋਰ ਹਸਪਤਾਲ 'ਚ ਇੰਚਾਰਜ ਲੱਗਾ ਪਿਆ ਹੈ। ਕੀ ਕਾਰਵਾਈਆਂ ਹੋਣੀਆਂ? ਡਾਕਟਰ ਤਨਜ਼ੀਮਾਂ ਨੇ ਜਿਹੜੀਆਂ ਇਹ ਬੜੀਆਂ ਤਗੜੀਆਂ ਨਹੀਂ ਸਰਕਾਰ ਦੀ ਚੱਲਣ ਦੇਣ ਦੀਆਂ। ਕਿੱਥੇ ਨੇ ਮਰੀਮ ਨਵਾਜ਼ ਹੋਣਾ ਦੇ ਉਹ ਕੈਮਰੇ ਜਿਹੜੇ ਬੋਡੀ ਕੈਮ ਲੱਗਣੇ ਸੀਗੇ? ਇਹ ਸਕੈਂਡਲ ਦੱਸਣ ਡਿਆ ਕਿ ਸਰਕਾਰੀ ਹਸਪਤਾਲ ਜਿੱਥੇ ਲੋਕ ਇਲਾਜ ਲਈ ਰੋਗ ਤੋਂ ਜਾਨ ਛੁਡਾਉਣ ਲਈ ਜਾਂਦੇ ਨੇ ਉੱਥੇ ਪਿਛਲਾ ਰੋਗ ਤੇ ਪਤਾ ਨਹੀਂ ਰਹਿੰਦਾ ਅਗਲਾ ਜਾਨਲੇਵਾ ਰੋਗ ਲੈ ਕੇ ਆਉਣ ਡੇ। ਫਿਰ ਇਹ ਨਵਾਂ ਜਿਹੜਾ ਇੰਚਾਰਜ ਇਸ ਹਸਪਤਾਲ ਦਾ BBC ਆਈ ਨੇ ਜਦੋਂ ਉਹਨਾਂ ਨੂੰ ਆਖਿਆ ਕਿ ਇਹ ਵੇਖੋ ਜੀ ਇਹ ਇੱਥੇ ਜੀ ਮੈਂ ਇਸ ਵੀਡੀਓ ਤੋਂ ਇਨਕਾਰ ਰਹਾ ਜੇ ਹੈ ਵੀ ਹੈ ਤੇ ਇਹ ਮੇਰੇ ਇੱਥੇ ਤਬਾਦਲਾ ਹੋ ਕੇ ਇੱਥੇ ਅਪਾਇੰਟਮੈਂਟ ਤੋਂ ਪਹਿਲਾਂ ਦੀ ਹੈ। ਨੰਬਰ 2 ਇਹ ਕੰਮ ਹੋ ਨਹੀਂ ਸਕਦਾ। ਸਿਰਿੰਜ ਤੇ ਬਦਲੀ ਹੋਏਗੀ। ਜੇ ਸਿਰਿੰਜ ਬਦਲੀ ਵੀ ਹੈ ਤੇ ਪਿਛਲਾ ਟੀਕਾ ਜਿਹੜਾ ਉਹਦੇ ਨਾਲ ਜਰਾਸੀਮ ਨਹੀਂ ਹੋਣੇ। ਫਿਰ ਹੋਰ ਬਹੁਤ ਸਾਰੀਆਂ ਵੀਡੀਓਜ਼ ਵਿਖਾਈਆਂ ਗਈਆਂ ਕਿ ਇਹ ਗਲਵਸ ਤੋਂ ਬਗੈਰ ਕੰਮ ਹੋਣ ਡਿਆ ਆ। ਇਹ ਜਿਹੜਾ ਮੈਡੀਕਲ ਕਚਰਾ ਆ ਉਹਦੇ 'ਚ ਹੱਥ ਮਾਰੇ ਜਾ ਰਹੇ ਨੇ। ਸੋ ਇਹ ਮਾਮਲੇ ਨੇ ਜਿਹੜੇ ਇਹ ਪੁੱਟੇ ਨੇ ਔਰ ਪਤਾ ਨਹੀਂ ਕਿੰਨੇ ਸਰਕਾਰੀ ਹਸਪਤਾਲਾਂ 'ਚ ਕੀ ਚੱਲ ਰਿਹਾ। ਤੌਂਸਾ ਦਾ ਸਕੈਂਡਲ ਸਾਹਮਣੇ ਆਇਆ ਜਿਹੜਾ ਇਹ ਦੱਸ ਰਿਹਾ ਹੈ ਕਿ ਉਥੋਂ ਦਾ ਚਿਲਡਰਨ ਜਾਂ ਬੱਚਿਆਂ ਦਾ ਹਸਪਤਾਲ ਹੈ ਜਿਹੜਾ ਉਹ ਮੌਤ ਵੰਡ ਰਿਹਾ ਬੱਚਿਆਂ 'ਚ ਔਰ ਜਾਨਲੇਵਾ ਮੌਤ ਵੰਡ ਰਿਹਾ। HIV ਹੈ ਜਿਹੜਾ ਉਹ ਪੋਜ਼ਿਟਿਵ ਹੋ ਰਿਹਾ ਸਿਰਫ ਇਸ ਕਰਕੇ ਕਿ ਉੱਥੇ ਵਰਤੀਆਂ ਸਰਿੰਜਾਂ ਵਰਤੀਆਂ ਜਾ ਰਹੀਆਂ। ਜੀ KPK ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਪਾਬੰਦੀ ਲਾਤੀ ਹੈ ਕਿ ਉਹ ਕਿਸੇ ਵੀ ਗੈਰ ਮੁਲਕੀ ਨਾਲ ਵਿਆਹ ਨਹੀਂ ਕਰ ਸਕਦੇ। ਇਹ ਕੀ ਗੱਲ ਹੋਈ? ਕੱਲ ਇਹ ਹੋਈ ਕਿ ਵਿਆਹ ਕਿਹੜਾ ਕੋਈ ਜਰਮਨ ਸ਼ਹਿਰੀਆਂ ਨਾਲ ਜਰਮਨ ਜਾਂ ਅਮਰੀਕਨ ਜਾਂ ਕੈਨੇਡਾ ਆਸਟ੍ਰੇਲੀਆ ਦੇ ਨਾਲ ਹੋਣ ਡਿਆ। ਮਸਲਾ ਹੈ ਉੱਥੇ ਕਿ ਅਫਗਾਨ ਬੀਬੀਆਂ ਦਾ ਇੱਥੇ ਵਿਆਹ ਹੋ ਜਾਂਦਾ ਹੈ ਤੇ ਇਹਨਾਂ ਦੀਆਂ ਬੀਬੀਆਂ ਦਾ ਅਫਗਾਨੀਆਂ ਨਾਲ ਵਿਆਹ ਹੋ ਜਾਂਦਾ ਹੈ। ਉਹਦੇ ਉੱਤੇ ਪਾਬੰਦੀ ਲੱਗੀ ਹੈ। ਇਹ ਆਖਿਆ ਗਿਆ ਕਿ ਕੋਈ ਸਰਕਾਰੀ ਮੁਲਾਜ਼ਮ ਕਿਸੇ ਗੈਰ ਮੁਲਕੀ ਨਾਲ, ਹੁਣ ਦੋ ਟੋਕ ਇਹਨਾਂ ਨਹੀਂ ਕਿਹਾ, ਕਿਸੇ ਗੈਰ ਮੁਲਕੀ ਦੇ ਨਾਲ ਵਿਆਹ ਨਹੀਂ ਕਰ ਸਕਦਾ, ਪਰ ਉਹ ਗੈਰ ਮੁਲਕੀ ਜਿਹਦੀ ਤਸਦੀਕ ਪਾਕਿਸਤਾਨ ਦੀ ਫੈਡਰਲ ਸਰਕਾਰ ਕਰੇ ਕਿ ਨਹੀਂ ਇਹਦੇ ਨਾਲ ਵਿਆਹ ਕਰਨ ਤੇ ਕੋਈ ਪਾਬੰਦੀ ਨਹੀਂ, ਉਹਦੇ ਨਾਲ ਵਿਆਹ ਕਰ ਸਕਦਾ ਹੈ। ਐਕਚੁਅਲ ਇਹ ਅਫਗਾਨੀਆਂ ਦੇ ਨਾਲ ਰਿਸ਼ਤੇਦਾਰੀਆਂ ਕਰਨ, ਵਿਆਹ ਕਰਨ ਇੱਧਰ ਜਾਂ ਇੱਧਰ, ਇਹਦੇ ਤੇ ਰੋਕ ਲਾਉਣ ਲਈ ਸਰਕਾਰੀ ਮੁਲਾਜ਼ਮਾਂ ਦਾ ਇਹ ਕੰਮ ਕੀਤਾ ਗਿਆ ਕਿ ਸਰਕਾਰੀ ਮੁਲਾਜ਼ਮ ਹੁਣ ਕਿਸੇ ਅਫਗਾਨ ਸ਼ਹਿਰੀ ਦੇ ਨਾਲ, ਬੀਬੀ ਨਾਲ ਜਾਂ ਬੰਦੇ ਨਾਲ ਵਿਆਹ ਕਰੇਗਾ ਜਾਂ ਕਰੇਗੀ ਉਹਦੇ ਤੋਂ ਪਹਿਲੇ ਫੈਡਰਲ ਗਵਰਨਮੈਂਟ ਦੀ ਅਪਰੂਵਲ ਜਾਂ NOC ਜ਼ਰੂਰੀ ਹੈ। ਲਫ਼ਜ਼ ਗੈਰ ਮੁਲਕੀ ਵਰਤਿਆ ਗਿਆ ਲੇਕਿਨ ਸਾਡੀਆਂ ਇਤਲਾਵਾਂ ਮੁਜਬ, ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਇਹ ਜ਼ਰੀਏ ਦੱਸ ਰਹੇ ਨੇ ਕਿ ਅਫਗਾਨਾਂ ਦੇ ਨਾਲ ਵਿਆਹ ਵਾਲੇ ਮਾਮਲੇ ਨੇ ਜਿਹੜੇ ਉਹਨਾਂ ਤੇ ਰੋਕ ਲਾਉਣ ਲਈ ਕਿ ਕੋਈ ਕਾਨੂੰਨੀ ਜਵਾਜ਼ ਨਾ ਰਵੇ, ਕੋਈ ਤੁਕ ਨਾ ਰਵੇ ਕਿ ਜੀ ਮੈਂ ਅਫਗਾਨੀ ਹਾਂ, ਮੇਰਾ ਵਿਆਹ ਪਾਕਿਸਤਾਨੀ ਦੇ ਨਾਲ ਹੋਇਆ, ਉਹ ਸਰਕਾਰੀ ਮੁਲਾਜ਼ਮ ਹੈ, ਮੈਂ ਉਹਦੇ ਬੱਚੇ ਨੇ ਜਿਹੜੇ ਉਹਨਾਂ ਦੀ ਮਾਂ ਆ, ਮੈਂ ਹੁਣ ਕਿੱਦਾਂ ਜਾਵਾਂ। ਸੋ ਸਰਕਾਰ ਨੇ ਇਹ ਡੰਡਾ ਚੁੱਕਿਆ ਹੈ ਕਿ ਇੱਕ ਵਾਰ ਸਫਾਇਆ ਕਰਨਾ ਹੈ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਤੇ Facebook, YouTube, Instagram ਦੇ ਉੱਤੇ ਵੀ ਵੇਖ ਸਕਦੇ ਜੇ। ਹਫ਼ਤੇ 5 ਦਿਨ ਖਬਰਾਂ ਲੈ ਕੇ ਅਸੀਂ ਆਉਂਦੇ ਆ ਤੇ ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕਾਰੋਬਾਰ ਵਪਾਰ ਦੇ ਵਧਾ ਲਈ ਫਾਇਦੇਮੰਦ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।